ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 27 दिसंबर 2022 14 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਆਨ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਤੇਜਪਾਲ ਸਿੰਘ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਇਹ ਗੱਲ ਲੜ ਬੰਨ ਲੈਣੀ ਚਾਹੀਦੀ ਹੈ ਕਿ ਕੌਮੀ ਘਰ ਖਾਲਸਾ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ ਅਤੇ ਕੌਮੀ ਘਰ ਦੀ ਉਸਾਰੀ ਲਈ ਸਾਨੂੰ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਔਰ ਚੰਗਾ ਹੋਵੇਗਾ ਜੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਆਪਸੀ ਵਿਰੋਧ ਵਿੱਚ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਥਾਂ ਜੇ ਉਹਨਾਂ ਜਥੇਬੰਦੀਆਂ ਦੀ ਹਰ ਪੱਖ ਤੋਂ ਮਦਦ ਕਰੀਏ ਜੋ ਕੌਮੀ ਹਿੱਤ ਲਈ ਕੰਮ ਕਰ ਰਹੀਆਂ ਹਨ ਅਤੇ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਸੋ ਦਸਵੰਧ ਜ਼ਰੂਰ ਕੱਢੀਏ ਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਤੇਜਪਾਲ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਸਮਾਗਮ ਦੁਨੀਆ ਭਰ ਵਿੱਚ ਆਪਣੇ ਅੰਤਮ ਪੜਾਅ ਤੇ ਹਨ। ਸੋ ਕੀਰਤਨੀਆਂ ਪ੍ਰਚਾਰਕਾਂ ਲੈਕਚਰਾਰਾਂ ਅਤੇ ਹੋਰ ਗੁਣੀਆਂ ਗਿਆਨੀਆਂ ਵੱਲੋਂ ਬੜੇ ਵਿਰਾਗਮਈ ਅੰਦਾਜ਼ ਵਿੱਚ ਮੁਗਲ ਸਾਮਰਾਜ ਅਤੇ ਹਿੰਦੂ ਪਹਾੜੀ ਰਾਜਿਆਂ ਦੇ ਜ਼ੁਲਮਾਂ ਦੀ ਦਾਸਤਾਨ ਬਿਆਨੀ ਗਈ ਔਰ ਆਪਣੇ ਇਤਿਹਾਸ ਨੂੰ ਯਾਦ ਕਰਨਾ ਅਤੇ ਸ਼ਹੀਦੀ ਦਿਨ ਮਨਾਉਣਾ ਬਹੁਤ ਜ਼ਰੂਰੀ ਹੈ ਅਤੇ ਬਹੁਤ ਮੁਬਾਰਕ ਹੈ। ਸੋ ਪਰ ਅਫਸੋਸ ਪਿਛਲੇ 38 ਸਾਲਾਂ ਤੋਂ ਜੂਨ 84 ਦੇ ਹਮਲੇ ਤੋਂ ਲੈ ਕੇ ਹੁਣ ਤੱਕ ਦਿੱਲੀ ਸਾਮਰਾਜ ਵੱਲੋਂ ਸਿੱਖ ਕੌਮ ਦੀ ਇੱਕ ਤੋਂ ਬਾਅਦ ਇੱਕ ਕੀਤੀ ਗਈ ਨਸਲਕੁਸ਼ੀ ਦਾ ਬਹੁਤ ਘੱਟ ਜ਼ਿਕਰ ਕੀਤਾ ਗਿਆ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨੇ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ ਪਰ ਕੀ ਕਾਰਨ ਹੈ ਕਿ ਖਾਲਸਾ ਦੀ ਗੱਲ ਨੂੰ ਅਣਗੌਲਿਆ ਕਰਨ ਦਾ ਯਤਨ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕਾਲਾਂ ਕਰਕੇ ਫਿਕਰ ਦਾ ਇਜ਼ਹਾਰ ਕੀਤਾ ਕਿ ਨਿਊਯਾਰਕ ਸਟੇਟ ਦਾ ਜਦੋਂ ਜ਼ਿਕਰ ਹੁੰਦਾ ਹੈ ਕਿ ਕਿਵੇਂ ਤਬਾਹੀ ਮਚੀ ਹੋਈ ਹੈ ਬਫਲੋ ਏਰੀਏ 'ਚ। ਹਾਲਾਂਕਿ ਨਿਊਯਾਰਕ ਬਹੁਤ ਵੱਡੀ ਸਟੇਟ ਹੈ ਔਰ ਜਿਹੜੇ ਲੋਕ ਦੂਰ ਬੈਠੇ ਨੇ ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਕਿੱਥੇ ਕੀ ਹੈ। ਉਹਨਾਂ ਦੇ ਲਈ ਇਹੀ ਜੇ ਨਿਊਯਾਰਕ ਦੇ ਬਫਲੋ 'ਚ 40 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਗੱਡੀਆਂ ਨੇ ਬਰਫ਼ ਥੱਲੇ ਦੱਬੀਆਂ ਹੋਈਆਂ ਨੇ ਔਰ ਇਹ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ ਈਵਨ ਜਿਹੜੀਆਂ ਕੋਈ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਗੱਡੀਆਂ ਗਈਆਂ ਉਹ ਵੀ ਸਨੋ ਦੇ ਵਿੱਚ ਫਸੀਆਂ ਔਰ ਬਹੁਤ ਸਾਰਿਆਂ ਨੇ ਫਿਕਰ ਦਾ ਇਜ਼ਹਾਰ ਕੀਤਾ। ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਦੱਸਣਾ ਚਾਹੁੰਦੇ ਹਾਂ ਕਿ ਸਾਡੀ ਇਹ ਨਿਊਯਾਰਕ ਸਿਟੀ ਮੈਨਹਟਨ ਇਹ ਇਸ ਦੇ ਵਿੱਚ ਤਾਂ ਕੋਈ ਸਨੋਫਾਲ ਵੀ ਨਹੀਂ ਹੋਈ ਹੈ। ਠੰਡ ਜ਼ਰੂਰ ਹੈ ਪਰ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਇਹ ਸਾਰੇ ਦਾ ਸ਼ਿਕਾਰ ਵੀ ਹੋਏ ਨੇ ਔਰ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਈਵਨ ਪਾਵਰ ਸ਼ਟ ਡਾਊਨ ਨੇ ਉਹਨਾਂ ਸਾਰਿਆਂ ਦੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦੇ। ਦੂਸਰਾ ਸਾਡੇ ਬਹੁਤ ਸਾਰੇ ਵੀਰਾਂ ਨੇ ਖਾਸ ਜਿਹੜਾ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਮੋਦੀ ਨੇ ਬਾਲ ਦਿਵਸ ਦੇ ਬਹਾਨੇ ਜਿਸ ਅੰਦਾਜ਼ ਦੇ ਵਿੱਚ ਹਿੰਦੂਤਵਾ ਦਾ ਏਜੰਡਾ ਪਰੋਸਿਆ
ਸਿੱਖ ਇਤਿਹਾਸ ਨੂੰ ਹਿੰਦੂਤਵਾ ਦੇ ਸਾਂਚੇ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਸਾਡੇ ਵੱਲੋਂ ਕੀਤੀ ਗਈ ਡਾਇਸੈਕਸ਼ਨ ਸੀ ਉਸ ਨੂੰ ਬਹੁਤਿਆਂ ਨੇ ਸਰਾਹਿਆ। ਉਹਨਾਂ ਨੇ ਕਿਹਾ ਕਿ ਬਹੁਤ ਟਾਈਮਲੀ ਸੀ, ਕਿਉਂਕਿ ਬਹੁਤ ਵਾਰ ਜਿਹੜਾ ਨੈਰੇਟਿਵ ਇੱਕ ਵਾਰ ਸ਼ੁਰੂ ਹੋ ਜਾਂਦਾ ਹੈ ਫਿਰ ਉਹੀ ਚੱਲ ਰਿਹਾ ਹੁੰਦਾ ਹੈ। ਔਰ ਜਿਸ ਕਿਸਮ ਦੀ ਸ਼ਾਨੋ ਸ਼ੌਕਤ ਨਾਲ ਦਿੱਲੀ ਦੇ ਵਿੱਚ ਇਹ ਸਮਾਗਮ ਆਰਗੇਨਾਈਜ਼ ਕੀਤਾ ਗਿਆ, ਬਹੁਤਿਆਂ ਦਾ ਕਹਿਣਾ ਸੀ ਕਿ ਜੀ ਅਸੀਂ ਵੀ ਸਵੇ ਵੇ ਹੋ ਰਹੇ ਸੀ ਕਿ ਜੀ ਚਲੋ ਕਿਸੇ ਨੇ ਇਸ ਬਹਾਨੇ ਯਾਦ ਤਾਂ ਕੀਤਾ ਵੀ 75 ਸਾਲਾਂ ਤੋਂ ਕਿਸੇ ਹਕੂਮਤ ਨੇ ਨਹੀਂ ਸੀ ਕੀਤਾ। ਔਰ ਉਹ ਕਹਿਣ ਲੱਗਿਆ ਕਿ ਜੀ ਸਾਡੀਆਂ ਅੱਖਾਂ ਖੁੱਲ੍ਹੀਆਂ ਜਦੋਂ ਅਸੀਂ ਦੇਖਿਆ ਕਿ ਵੀ ਇਹ ਕਿੰਨਾ ਜ਼ੋਰਦਾਰ ਹਮਲਾ ਹੈ ਔਰ ਇਸ ਤੋਂ ਸਾਨੂੰ ਕਿਵੇਂ ਬਚਣ ਦੀ ਲੋੜ ਹੈ। ਔਰ ਅਸੀਂ ਉਹਨਾਂ ਦਾ ਵੀ ਸਭ ਦਾ ਸ਼ੁਕਰੀਆ ਅਦਾ ਕਰਦੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਵੀਰ ਤੇਜਪਾਲ ਸਿੰਘ ਬਹੁਤ ਹੀ ਸਾਡੇ ਅਣਖੀ ਗੱਭਰੂ ਨੇ, ਨੌਜਵਾਨ ਨੇ, ਬੜੇ ਚੰਗੇ ਸਪੀਕਰ ਵੀ ਨੇ। ਇਹਨਾਂ ਦੀ ਪ੍ਰੈਜੈਂਟੇਸ਼ਨ ਵੀ ਸੀ ਜਦੋਂ TV 84 ਦਾ ਫੰਡ ਰੇਜ਼ਿੰਗ ਡਿਨਰ ਵਰਜੀਨੀਆ 'ਚ ਹੋਇਆ। ਔਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਵੀ ਗੱਲਬਾਤ 'ਚ ਵੀ ਇਹਨਾਂ ਦਾ ਇਹੀ ਫੋਕਸ ਹੁੰਦਾ ਹੈ ਕਿ ਅਸੀਂ ਆਪਣੀ ਐਨਰਜੀ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ 'ਤੇ ਜ਼ਾਇਆ ਨਾ ਕਰੀਏ, ਮਦਦ ਕਰੀਏ। ਜੋ ਵੀ ਜਿੱਥੇ ਵੀ ਕੌਮੀ ਘਰ ਖਾਲਿਸਤਾਨ ਲਈ ਕੰਮ ਕਰਦਾ ਹੈ, ਪੰਥਕ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ, ਉਸ ਦੀ ਮਦਦ ਕੀਤੀ ਜਾਏ। ਔਰ ਇਹ ਗੁਰਦੁਆਰਾ ਸਿੰਘ ਸਭਾ ਦੇ ਨਾਲ ਵੀ ਜੁੜੇ ਹੋਏ ਨੇ, ਚੰਗੇ ਕਾਰੋਬਾਰੀ ਨੇ ਔਰ ਬੜੀ ਪੁਖਤਾ ਇਹਨਾਂ ਦੀ ਪੰਥ ਪ੍ਰਤੀ ਸੋਚ ਵੀ ਹੈ ਔਰ ਡਿਟਰਮੀਨੇਸ਼ਨ ਵੀ ਹੈ। ਔਰ ਅਸੀਂ ਵੀਰ ਤੇਜਪਾਲ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਲੇਟ ਸ਼ੁਰੂ ਹੋਇਆ। ਹਾਲਾਂਕਿ ਕੱਲ ਦਾ ਪ੍ਰੋਗਰਾਮ ਜਦੋਂ ਅਸੀਂ ਕੀਤਾ ਤਾਂ ਕੁਛ ਨੇ ਕਿਹਾ ਜੀ ਇੰਨੀ ਕੁ ਠੰਡ ਸੀ ਔਰ ਦੂਜਾ ਸੀ ਸਾਨੂੰ ਲੱਗਦਾ ਸੀ ਕਿ ਅੱਜ ਪ੍ਰੋਗਰਾਮ ਨਹੀਂ ਹੋਣਾ, ਤੁਸੀਂ ਸਟੂਡੀਓ ਕਿਵੇਂ ਪਹੁੰਚੇ। ਮੈਂ ਕਿਹਾ ਜੀ ਕਿਉਂਕਿ ਜੋ ਸ਼ਰਾਰਤ ਮੋਦੀ ਕਰ ਗਿਆ ਸੀ ਸਾਨੂੰ ਲੱਗਦਾ ਸੀ ਕਿ ਬਈ ਇਹ ਮਿਸ ਕਰਨ ਵਾਲਾ ਦਿਨ ਨਹੀਂ ਹੈ। ਔਰ ਹੁਣ ਵੀ ਠੰਡ ਤਾਂ ਅਜੇ ਚੱਲ ਰਹੀ ਹੈ, ਪਰ ਸਾਨੂੰ ਤੁਹਾਡੇ ਐਪਰੀਸ਼ੀਏਸ਼ਨ ਦੀ ਗਰਮੀ ਵੀ ਜਿਹੜੀ ਹੈ ਉਹ ਤੰਦਰੁਸਤ ਰੱਖਦੀ ਹੈ। ਔਰ ਨਾਲ ਦੀ ਨਾਲ ਅਸੀਂ ਆਪਣਾ ਫਰਜ਼ ਵੀ ਸਮਝਦੇ ਹਾਂ ਕਿ ਜੋ ਡੇ ਟੂ ਡੇ ਐਕਟੀਵਿਟੀਜ਼ ਅਰਾਊਂਡ ਦਾ ਗਲੋਬ ਹੋ ਰਹੀਆਂ ਨੇ ਉਹਨਾਂ ਦੀ ਗੱਲ ਕਰੀਏ। ਔਰ ਕਿਉਂਕਿ ਅੱਜ ਜਦੋਂ ਅਸੀਂ 27 ਦਸੰਬਰ ਨੂੰ ਗੱਲ ਕਰ ਰਹੇ ਹਾਂ, ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਜਿਹੜਾ ਉਹ 19 ਦਸੰਬਰ ਔਰ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਾ 26 ਦਸੰਬਰ ਉਹ ਤੈਅ, ਅਸੀਂ ਉਸ ਦੇ ਮੁਤਾਬਕ ਹੀ ਗੱਲ ਕੀਤੀ। ਪਰ ਕਿਉਂਕਿ 3 ਦਿਨਾਂ ਦੀ ਜਿਹੜੀ ਗੈਦਰਿੰਗ ਜਿਹਨੂੰ ਸਭਾ ਜਾਂ ਜੋੜ ਮੇਲਾ ਲਫ਼ਜ਼ ਕਹੇ ਜਾਂਦੇ ਨੇ, ਉਹ ਸਰਹੰਦ ਸ਼ਹਿਰ ਦੇ ਵਿੱਚ 26, 27, 28 ਨੂੰ ਜਿਹੜਾ ਹੈ ਉਹ ਚੱਲ ਰਿਹਾ। ਅੱਜ ਅਸੀਂ ਜਦੋਂ 27 ਦੀ ਗੱਲ ਕਰ ਰਹੇ ਹਾਂ, ਨਗਰ ਕੀਰਤਨ ਔਰ ਉਸ ਨਾਲ ਜੁੜੇ ਹੋਏ ਦੀਵਾਨ। ਔਰ ਇਸ ਵਾਰ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਚੈਨਲਸ ਬਾਹਰ ਦੇ ਵੀ ਔਰ ਲੋਕਲ ਵੀ ਔਰ ਦੂਸਰੇ ਵੀ ਲਾਈਵ ਕਵਰੇਜ ਔਰ ਮਲਟੀਪਲ ਥਾਵਾਂ ਤੋਂ, ਫਤਿਹਗੜ੍ਹ ਸਾਹਿਬ ਤੋਂ ਤਾਂ ਹੈ ਹੀ ਹੈ। ਕੁਛ ਰਾਗੀ ਸਿੰਘਾਂ ਨੇ ਆਪਣੇ ਐਫਰਟ ਦੇ ਨਾਲ ਆਪਣੇ ਸਮਾਗਮ ਵੀ ਜਿਹੜੇ ਨੇ ਉਹ ਸਜਾਏ ਨੇ ਔਰ ਸਭ ਦੀ ਕਵਰੇਜ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੀ ਜਾਣਕਾਰੀ ਵੀ ਸਾਹਮਣੇ ਆਈ। ਕੋਈ ਕੋਟ ਕਰ ਰਿਹਾ, ਕੋਈ ਦੂਨਾ ਸਿੰਘ ਹੰਡੂਰੀਆ ਨੂੰ ਕੋਟ ਕਰ ਰਿਹਾ, ਕੋਈ ਮਹਿਮਾ ਪ੍ਰਕਾਸ਼ ਨੂੰ ਕੋਟ ਕਰ ਰਿਹਾ, ਕੋਈ ਸੀਨਾ ਵਸੀਨਾ ਹਿਸਟਰੀ ਨੂੰ ਕੋਟ ਕਰ ਰਿਹਾ। ਕੁਛ ਰਵਾਇਤੀ ਤਾਂ ਜੋ ਚੱਲ ਹੀ ਰਿਹਾ ਸੀ ਉਸ ਦੇ ਵਿੱਚ ਹੋਰ ਵੀ ਬਹੁਤ ਸਾਰਾ ਜਿਹੜਾ ਕੁਛ ਐਡ ਕੀਤਾ ਜਾ ਰਿਹਾ, ਜਿਹੜਾ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਵੀ ਜਦੋਂ ਤੁਸੀਂ ਮਲਟੀਪਲ ਨੈਰੇਟਿਵ ਬਣਾਉਣੇ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਜਦੋਂ ਦੇ ਅਸੀਂ ਬਚਪਨ ਤੋਂ ਸੁਣਦੇ ਆਏ ਉਹ ਸਰਹੰਦ ਦੀ ਕੰਧ ਵਾਲੀ ਹਮੇਸ਼ਾ ਧਿਆਨ ਰਿਹਾ। ਆਰਡਰ ਵੀ, ਫਤਵਾ ਵੀ ਜਿਉਂਦੇ ਦੀਵਾਰ ਵਿੱਚ ਚਣਾ ਦੇਣ ਦਾ। ਮਾਤਾ ਗੁਜਰੀ ਜੀ ਦੀ ਹੁਣ ਸ਼ਹਾਦਤ ਦੀ ਗੱਲ ਹੁੰਦੀ ਹੈ, ਅੱਜ ਤੋਂ 40-50 ਸਾਲ ਪਹਿਲਾਂ ਕੋਈ ਯੋਗਾ ਦੇ ਜ਼ੋਰ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਉਹਨਾਂ ਦੇ ਪ੍ਰਾਣ ਕੱਢਦਾ ਸੀ, ਤੇ ਕੋਈ ਜਿਹੜਾ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਹਨਾਂ ਨੇ ਛਾਲ ਮਾਰ ਦਿੱਤੀ ਬੁਰਜ ਤੋਂ, ਇਹਦੇ ਨਾਲ ਜੋੜਦਾ ਸੀ। ਲੇਕਿਨ ਘੱਟੋ ਘੱਟ ਇਹ ਜ਼ਰੂਰ ਰੈਕਟੀਫਾਈ ਹੋਇਆ ਕਿ ਨਾ ਉਹ ਕੋਈ ਯੋਗਾ ਕਰਨ ਵਾਲੇ ਸੀ, ਨਾ ਜਿਨ੍ਹਾਂ ਨੇ ਇੰਨਾ ਕੁਛ ਝੱਲਿਆ ਕਿ ਆਪਣੇ ਪਤੀ ਦੀ ਸ਼ਹਾਦਤ ਤੋਂ ਲੈ ਕੇ ਸਾਰਾ, ਤੇ ਉਹਨਾਂ ਨੂੰ ਇੱਕ ਬੜਾ ਹੋਰ ਉਹਨਾਂ ਦਾ ਕਿਰਦਾਰ ਪੇਸ਼ ਕੀਤਾ ਜਾਂਦਾ। ਚਲੋ ਉਹ ਤਾਂ ਕਰੈਕਟ ਹੋਇਆ, ਪਰ ਹੁਣ ਹੋਰ ਬਹੁਤ ਸਾਰਾ ਕੁਛ ਜਿਹੜਾ ਹੈ ਉਹ ਪਹਿਲਾਂ ਕਿਵੇਂ ਟੌਰਚਰ ਹੋਇਆ, ਗਲੇਲਾਂ ਚਲਾਈਆਂ, ਇਹ ਹੋਇਆ ਉਹ ਹੋਇਆ, ਕਈ ਕੁਛ ਐਸਾ ਨੈਰੇਟਿਵ ਹੈ। ਕਿਉਂਕਿ ਜਿਨ੍ਹਾਂ ਦੇ ਨੈਰੇਟਿਵ ਨੂੰ ਆਧਾਰ ਬਣਾ ਕੇ ਇਹ
ਜਿਹੜਾ ਨੈਰੇਟ ਕੀਤਾ ਜਾਂਦਾ ਹੈ ਉਹਨਾਂ ਦਾ ਜੇ ਤੁਸੀਂ ਫਿਰ ਫੁੱਲ ਨੈਰੇਟਿਵ ਨਹੀਂ ਲੈਂਦੇ ਉਹਦੇ 'ਚ ਜਿਹੜਾ ਫੁੱਲ ਜਾ ਕੇ ਤੇ ਫਿਰ ਉਹ ਕਹਿਣਗੇ ਜੀ ਬਹੁਤ ਸਾਰਾ ਇਹਦੇ 'ਚ ਬ੍ਰਾਹਮਣਵਾਦੀ ਗੱਲ ਹੈ ਜਿਹੜੀ ਸਿੱਖੀ ਪਰੰਪਰਾ ਨਾਲ ਮੇਲ ਨਹੀਂ ਖਾਂਦਾ। ਸੋ ਮੈਂ ਸਮਝਦਾ ਕਿ ਬੈਸਟ ਜਿਹੜਾ ਇਤਿਹਾਸ ਹੁੰਦਾ ਹੈ, ਹਿਸਟਰੀ ਹੁੰਦੀ ਹੈ, ਉਹ ਤੁਹਾਡੀ ਰਵਾਇਤ ਔਰ ਸੀਨਾ ਬਸੀਨਾ ਜੋ ਚੱਲ ਰਿਹਾ ਹੁੰਦਾ ਉਹਦੇ ਮੁਤਾਬਕ ਹੀ ਹੁੰਦਾ ਹੈ। ਜਦੋਂ ਤੁਸੀਂ ਬਹੁਤ ਸਾਰੀ ਖੋਜ ਦੇ ਨਾਂ ਥੱਲੇ ਕਈ ਫੈਕਟਰ ਵਿੱਚ ਵਾੜਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਇਸ ਨਾਲ ਕਈ ਵਾਰ ਜਿਹੜਾ ਜੋ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਰ ਵਿਖਾਇਆ ਉਹ ਚਮਕੌਰ ਦੀ ਗੜੀ ਹੋਏ, ਸਰਹੰਦ ਦੀ ਕੰਧ ਹੋਏ, ਉਹ ਟਿਲ ਐਟਰਨਿਟੀ ਰਹਿਣ ਵਾਲਾ ਹੈ। ਔਰ ਉਹੀ ਯਾਦਾਂ 'ਚ ਵਸਿਆ ਹੋਇਆ ਕਿ ਭਾਈ 7 ਤੇ 9 ਸਾਲ ਦੇ ਗੁਰੂ ਕੇ ਲਾਲ ਔਰ 80 ਸਾਲ ਤੋਂ ਜ਼ਿਆਦਾ ਬਿਰਧ ਉਮਰ ਦੀ ਮਾਤਾ ਗੁਜਰੀ, ਉਹਨਾਂ ਨੇ ਸੂਬਾ ਵਜ਼ੀਰ ਖਾਂ ਔਰ ਉਸ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੁੱਚਾਨੰਦ, ਜਿਹੜੀ ਗੱਲ ਹਮੇਸ਼ਾ ਬਚਪਨ ਤੋਂ ਸੁਣ ਸਿੱਖਾਂ 'ਚ ਰਹੀ ਕਿ ਭਾਈ ਜੇ ਉਹਨੇ ਛੱਡਣਾ ਵੀ ਚਾਹਿਆ ਤੇ ਸੁੱਚਾਨੰਦ ਨੇ ਅੱਗੋਂ ਉੱਠ ਕੇ ਜਿਹੜਾ ਫਿਰ ਇਹ ਸਵਾਲ ਚੁੱਕਿਆ, ਤੁਹਾਨੂੰ ਜੇ ਛੱਡ ਦਈਏ ਤੇ ਤੁਸੀਂ ਕੀ ਕਰੋਗੇ? ਤੇ ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਜਿਹੜਾ ਖਿੰਡਿਆ ਪੁੰਡਿਆ ਖਾਲਸਾ ਉਹਨੂੰ ਇਕੱਠਾ ਕਰਾਂਗੇ, ਫੌਜ ਬਣਾਵਾਂਗੇ, ਤੁਹਾਡੇ ਨਾਲ ਲੜਾਂਗੇ ਔਰ ਤੁਹਾਡੇ ਰਾਜ ਦਾ ਅੰਤ ਕਰਾਂਗੇ। ਔਰ ਇਸ ਦੇ ਉੱਤੇ ਸੁੱਚਾਨੰਦ ਦੀ ਕੋਟ ਹਮੇਸ਼ਾ ਕੋਟ ਹੁੰਦੀ ਰਹੀ ਕਿ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇਸ ਵਾਰ ਅੱਗੇ ਨਾਲੋਂ ਜ਼ਿਆਦਾ ਚਰਚਾ ਹੈ। ਬਹੁਤ ਸਾਰੇ ਹੁਣ ਕਿਉਂਕਿ ਡਾਇਸਪੋਰਾ 'ਚ ਆਲਮੋਸਟ 5 ਮਿਲੀਅਨ ਦੇ ਲਗਭਗ ਸਿੱਖ ਵਸਦੇ ਨੇ, ਸੋ ਬਾਹਰੋਂ ਵੀ ਬਹੁਤ ਸਾਰੇ ਸਿੱਖ ਹੁਣ ਇਸ ਕਿਸਮ ਦੇ ਸਮਾਗਮਾਂ ਦੇ ਉੱਤੇ ਪਹੁੰਚਦੇ ਨੇ। ਫਤਿਹਗੜ੍ਹ ਸਾਹਿਬ ਵੀ ਬਹੁਤ ਵੱਡਾ ਇਕੱਠ ਹੈ, ਚਮਕੌਰ ਸਾਹਿਬ ਵੀ ਸੀ ਜਿਹੜਾ ਪਿਛਲੇ ਵਰ੍ਹਿਆਂ ਦੇ ਕੋਵਿਡ ਦੇ ਚਲਦਿਆਂ ਵੀ ਕਮਜ਼ੋਰੀ ਸੀ, ਲੇਕਿਨ ਉਸ ਤੋਂ ਪਹਿਲਾਂ ਵੀ ਜਿਉਂ ਮੈਂ ਸਮਝਦਾ ਹਾਂ ਵੀ ਸੋਸ਼ਲ ਮੀਡੀਆ ਵੀ ਜਿਹੜਾ ਉਹ ਆਇਆ, ਉਸ ਦੇ ਨਾਲ ਸਾਡੇ ਉੱਥੇ ਜਿਹੜੇ ਦਿਨ ਦਿਹਾੜ ਨੇ, ਖਾਸ ਤੌਰ 'ਤੇ ਇਤਿਹਾਸਕ ਦਿਨ, ਇਤਿਹਾਸਕ ਗੁਰਦੁਆਰੇ, ਉਹਨਾਂ ਦੇ ਉੱਤੇ ਵੀ ਸਾਡਾ ਫੋਕਸ ਹੈ ਔਰ ਇਹ ਇੱਕ ਚੰਗੀ ਗੱਲ ਹੈ। ਪਰ ਜਿਹੜਾ ਪੱਖ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਕਿ ਭਾਈ ਗਜਿੰਦਰ ਸਿੰਘ ਹੋਰਾਂ ਨੇ ਇੱਕ ਨਜ਼ਮ ਜਿਹੜੀ ਕੁਝ ਸਮਾਂ ਪਹਿਲਾਂ ਲਿਖੀ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਔਰ ਮੈਂ ਉਹ ਨਜ਼ਮ ਨੂੰ ਪੜ੍ਹ ਕੇ ਹੀ ਜਿਹੜਾ ਕੰਸਰਨ ਮੇਰਾ ਇਹਨਾਂ ਸਾਰੇ ਦਿਨਾਂ 'ਚ ਮੇਰੀ ਵੀ ਕੋਸ਼ਿਸ਼ ਰਹੀ, ਪਿਛਲੇ ਸਾਰੇ ਆਲਮੋਸਟ 7-8 ਦਿਨਾਂ 'ਚ ਮੈਂ ਹੋਰ ਸਾਰੇ ਕੰਮ ਜਿਹਨੂੰ ਪਾਸੇ ਰੱਖ ਕੇ ਜੋ ਵੱਧ ਤੋਂ ਵੱਧ ਉੱਥੋਂ ਆ ਰਹੇ ਨੂੰ ਸੁਣ ਸਕਦਾ ਸੀ, ਜੋ ਵਿਚਾਰ ਸਕਦਾ ਸੀ, ਜੋ ਫਰਦਰ ਸਰਚ ਕਰ ਸਕਦਾ ਸੀ, ਕੀਤਾ। ਔਰ ਜੋ ਭਾਵ ਪ੍ਰਗਟ ਮੇਰੇ ਮਨ ਦੇ ਵਿੱਚ ਵੀ ਹੋਏ ਔਰ ਕੁਛ ਇੱਕ ਨੇ ਬਿਆਨ ਵੀ ਕੀਤੇ ਨੇ, ਲੇਕਿਨ ਉਹਨੂੰ ਮੈਂ ਵੇਰਵੇ ਨਾਲ ਡਿਸਕਸ ਕਰਾਂਗਾ। ਹੁਣ ਮੈਂ ਪਹਿਲਾਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਇਹ ਕਿਹਾ ਕਿ ਭਾਈ ਦਸੰਬਰ ਮਹੀਨੇ ਦੇ ਆਖਰੀ ਦਿਨ ਐਸੇ ਹੁੰਦੇ ਨੇ ਕਿ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਉਸ ਦਾ ਵੈਰਾਗਮਈ ਹੋਣਾ ਕੁਦਰਤੀ ਹੈ। ਸਰਹੰਦ ਦੀਆਂ ਦੀਵਾਰਾਂ ਦੀ ਯਾਦ ਉਸ ਨੂੰ ਬੇਚੈਨ ਕਰਦੀ ਹੀ ਕਰਦੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨਜ਼ਮ ਕਹੀ, ਸਰਹੰਦ ਦੀ ਦੀਵਾਰ ਦੇ ਦਰਸ਼ਨ ਕਰਵਾ ਦਿਓ, ਸਰਹੰਦ ਦੀ ਦੀਵਾਰ ਦੇ ਦਰਸ਼ਨ ਕਰਵਾ ਦਿਓ, ਮੈਂ ਵੀ ਸਿਰ ਝੁਕਾ ਲਵਾਂ, ਮਸਤਕ ਛੁਆ ਲਵਾਂ, ਦੂਰ ਬਹਿ ਕੇ ਦੂਰ ਰਹਿ ਕੇ ਸਹਿਕ ਗਿਆ ਹਾਂ, ਛੂ ਕੇ ਗੁਰਾਂ ਦੀ ਧਰਤ ਨੂੰ ਪਿਆਸ ਬੁਝਾ ਲਵਾਂ, ਬਸ ਸਹਿਕਣਾ ਤੇ ਤੜਫਣਾ ਸਾਡੇ ਹਿੱਸੇ ਆਇਆ ਹੈ, ਸ਼ਬਦਾਂ ਦੇ ਹੰਝੂਆਂ ਨੂੰ ਉਸ ਦਰ ਚੜਾ ਲਵਾਂ, ਤਪਦੇ ਹੋਏ ਸੀਨੇ ਨੂੰ ਠਾਰ ਲਵਾਂ, ਠੰਡ ਪਾ ਲਵਾਂ, ਮੈਂ ਵੀ ਸਿਰ ਝੁਕਾ ਲਵਾਂ, ਮਸਤਕ ਛੁਆ ਲਵਾਂ, ਗੁਰੂ ਮਾਰੀ ਸਰਹੰਦ ਹੈ ਪਰ ਬਹੁਤ ਪਿਆਰੀ ਹੈ, ਗੁਰੂ ਮਾਰੀ ਸਰਹੰਦ ਹੈ ਪਰ ਬਹੁਤ ਪਿਆਰੀ ਹੈ, ਸਿੰਘਾਂ ਦੇ ਲਹੂ 'ਚ ਭਿੱਜੀ ਧਰਤੀ ਇਹ ਸਾਰੀ ਹੈ, ਸਰਹੰਦ ਕੀ ਚਮਕੌਰ ਕੀ ਉਹ ਦੌਰ ਕੀ ਇਹ ਦੌਰ ਕੀ, ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ ਸਵਾਰੀ ਹੈ, ਅਸਾਂ ਨੇ ਫੇਰ ਉੱਠਣਾ ਹੈ, ਅਸਾਂ ਨੇ ਫੇਰ ਲੜਨਾ ਹੈ, ਅਸਾਂ ਨੇ ਫੇਰ ਜਿੱਤਣਾ ਹੈ, ਕੌਮ ਸਿਰ ਤਾਜ ਧਰਨਾ ਹੈ, ਸਰਹੰਦ ਕੀ ਚਮਕੌਰ ਕੀ ਉਹ ਦੌਰ ਕੀ ਇਹ ਦੌਰ ਕੀ, ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ ਸਵਾਰੀ ਹੈ, ਅਸਾਂ ਨੇ ਫੇਰ ਉੱਠਣਾ ਹੈ, ਅਸਾਂ ਨੇ ਫੇਰ ਲੜਨਾ ਹੈ, ਅਸਾਂ ਨੇ ਫੇਰ ਜਿੱਤਣਾ ਹੈ, ਕੌਮ ਸਿਰ ਤਾਜ ਧਰਨਾ ਹੈ। ਹੁਣ ਜਿਹੜੀ ਗੱਲ ਅਸੀਂ
ਇਹਨਾਂ ਸਾਰੇ ਪ੍ਰੋਗਰਾਮਾਂ ਦੇ ਬਾਵਜੂਦ ਜਿਹੜਾ ਬਹੁਤ ਇੱਕ ਮਿਸਿੰਗ ਪਾਰਟ ਸੀ ਅੱਛਾ ਉਹ ਕਿ ਇੱਕ ਪਾਸੇ ਅਸੀਂ ਆਲਮੋਸਟ 350 ਸਾਲ ਪਹਿਲਾਂ ਦਾ ਇੱਕ ਵਾਕਿਆ ਉਸ ਦੀ ਡੀਟੇਲ ਨਵੇਂ ਰਿਸਰਚ ਕੀ ਹੋਈ ਨਵਾਂ ਸੋਰਸ ਕੀ ਨਿਕਲਿਆ ਇਸ ਦੇ ਉੱਤੇ ਜਿਹੜਾ ਹੈ ਉਹ ਇਹਨੇ ਇੱਕ ਦੂਜੇ ਨੂੰ ਕੱਟਣ ਦੀ ਲਾਈਨ ਬਹੁਤ ਸਾਰੇ ਪ੍ਰਚਾਰਕਾਂ ਦੀ ਦੇਖਣ 'ਚ ਨਜ਼ਰ ਆਈ। ਪਰ ਦੂਸਰੇ ਪਾਸੇ ਜੋ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ 75 ਸਾਲ ਇਨ ਜਨਰਲ, ਪਰ ਜਿਹੜੀ ਜਨਰੇਸ਼ਨ ਉੱਥੇ ਪ੍ਰੈਜੈਂਟੇਸ਼ਨਸ ਦੇ ਰਹੀ ਹੈ ਉਹ 38 ਸਾਲਾਂ ਤੋਂ ਤਾਂ ਵਾਕਿਫ ਹੈ। ਬਹੁਤ ਸਾਰੇ ਉਸ 'ਚੋਂ ਗੁਜ਼ਰੇ, ਉਹਨਾਂ ਦੀਆਂ ਅੱਖਾਂ ਸਾਹਮਣੇ ਜੋ ਕੁਝ ਵਾਪਰਿਆ ਔਰ ਈਵਨ ਜੋ ਕੁਝ ਬਾਲ ਦਿਵਸ ਦੇ ਨਾਂ ਥੱਲੇ ਵੀ ਜੋ ਕੁਝ ਚੱਲ ਰਿਹਾ ਸੀ ਉਸ ਦਾ ਬਹੁਤ ਘੱਟ ਦਬਵੇਂ ਜਿਹੇ ਅੰਦਾਜ਼ ਦੇ ਵਿੱਚ ਇੱਕ ਦੋ ਜਿਹੜੇ ਕਥਾਵਾਚਕ ਸੀ ਉਹਨਾਂ ਨੇ ਜ਼ਿਕਰ ਕਰਨਾ ਠੀਕ ਸਮਝਿਆ। ਇਸ ਤੋਂ ਬਿਯੋਂਡ ਉਹਨਾਂ ਨੂੰ ਕੋਈ ਨਹੀਂ ਹੈ ਵੀ ਆਲੇ ਦੁਆਲੇ 'ਚ ਕੀ ਹੋ ਰਿਹਾ। ਹੁਣ ਜੇ ਇਹਨੂੰ ਰਫਲੀ ਕਹਿਣਾ ਹੋਏ, ਇਹ ਨਹੀਂ ਹੈ ਕਿ ਵੀ ਜਿਹੜੀ ਗੱਲ ਉਹਨੂੰ ਅਸੀਂ ਕਹਿਣ ਲੱਗੇ ਹਾਂ ਇਸ ਨਾਲ ਜੋ ਮੁਗਲਾਂ ਦੇ ਜ਼ੁਲਮ ਸੀ, ਜੋ ਔਰੰਗਜ਼ੇਬ ਦੀ ਸਲਤਨਤ ਨੇ ਕੀਤਾ, ਜੋ ਵਜ਼ੀਦ ਖਾਨ ਨੇ ਕੀਤਾ, ਜੋ ਬਾਈ ਤਾਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਕੀਤਾ, ਉਸ ਨੂੰ ਅਸੀਂ ਜਿਹੜਾ ਹੈ ਉਹ ਕੋਈ ਕਲੀਨ ਚਿੱਟ ਦੇ ਰਹੇ ਹਾਂ ਉਹਨਾਂ ਨੂੰ। ਉਹ ਜ਼ਾਲਮ ਨੇ ਹਮੇਸ਼ਾ ਹੀ ਰਹਿਣਗੇ ਔਰ ਉਹਨਾਂ ਨੂੰ ਸਜ਼ਾ ਯਾਫਤਾ ਵੀ। ਜੇ 1704 ਦੇ ਵਿੱਚ ਇਹ ਸਰਹੰਦ ਦੀ ਕੰਧ ਜਿਹੜੀ ਹੈ ਖੂਨੀ ਦੀਵਾਰ, ਇਹ ਨਹੀਂ ਹੈ ਵੀ ਉਦੋਂ ਇਹ ਤਾਂ ਸਿੱਖਾਂ ਦੇ ਅੰਦਰ ਹਮੇਸ਼ਾ ਲਈ ਉਸਰੀ ਹੋਈ ਹੈ, ਕਿਉਂਕਿ ਇਹ ਜ਼ਾਲਮ ਦੇ ਜ਼ੁਲਮਾਂ ਨੂੰ ਪਨਿਸ਼ ਕਰਨ ਦੀ ਕਿ ਜਿਸ ਜ਼ਾਲਮ ਨੇ ਜ਼ੁਲਮ ਕੀਤੇ ਨੇ ਉਸ ਜ਼ਾਲਮ ਨੂੰ ਪਨਿਸ਼ ਕਰਨਾ ਉਸ ਦੀ ਵੀ ਇਹ ਇੱਕ ਨਿਸ਼ਾਨੀ ਸੀ। ਜਦੋਂ ਇਹ ਖੂਨੀ ਕੰਧ ਸੀ ਤੇ ਹਰ ਸਿੱਖ ਆਪਣੇ ਮਨ ਦੀਆਂ ਅੱਖਾਂ ਦੇ ਅੰਦਰ ਉਸ ਖੂਨੀ ਕੰਧ ਨੂੰ ਦੇਖਦਾ ਸੀ, ਉਸ ਦੇ ਅੰਦਰ ਚਮਕੌਰ ਦੀ ਗੜੀ ਦਾ ਮਾਣ ਸੀ ਕਿ ਭਾਈ ਜੇ ਗੁਰੂ ਕੇ ਸਾਹਿਬਜ਼ਾਦੇ ਇੰਨੀ ਯੰਗ ਉਮਰ ਦੇ ਵਿੱਚ ਇਵੇਂ ਜੂਝ ਕੇ ਸ਼ਹੀਦ ਹੋ ਸਕਦੇ ਨੇ ਤੇ ਅਸੀਂ ਜੂਝਣਾ। ਔਰ ਉਹ ਸਰਹੰਦ ਦੀ ਕੰਧ, ਉਹ ਠੰਡਾ ਬੁਰਜ ਸਾਡੇ ਲਈ ਪ੍ਰੇਰਨਾ ਸੀ ਕਿ ਜੇ ਸਾਡੀ ਮਾਤਾ ਬਿਰਧ ਮਾਤਾ ਗੁਜਰੀ ਉਸ ਬੁਰਜ ਦੀ ਠੰਡ ਵਿੱਚ ਕੈਦ, ਉਹ ਆਪਣਾ ਸਦਕ ਅਮਾਨ ਇਹੀ ਨਹੀਂ ਕਿ ਉਹ ਜਿਵੇਂ ਬੱਚਿਆਂ ਨੂੰ ਇਹ ਦ੍ਰਿੜਤਾ ਦੇ ਨਾਲ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਿਹ ਸਿੰਘ, ਜੇ ਜਲਾਦ, ਜੇ ਕਾਜ਼ੀ, ਫਤਵਾ ਦੇਣ ਵਾਲੇ ਉਸ ਸਰਹੰਦ ਦੇ ਉਹਦੇ ਜਿਹੜਾ ਦਰਬਾਰ ਦੇ ਵਿੱਚ ਫੜਾ ਮਾਰਨ ਵਾਲੇ ਨੇ, ਤੇ ਉਹਨਾਂ ਨੂੰ ਵੀ ਉਹ ਵੰਗਾਰ ਕੇ ਇਹੀ ਕਹਿੰਦੇ ਨੇ ਕਿ ਜੇ ਤੁਹਾਡਾ ਜ਼ੁਲਮਾਂ ਦਾ ਇਤਿਹਾਸ ਹੈ ਤੇ ਫਿਰ ਸਾਡੇ ਵੀ ਹਮਰੇ ਬੰਸ ਰੀ ਤੇ ਆਈ ਸੀਸ ਜਾਏ ਪਰ ਧਰਮ ਨਾ ਜਾਈ। ਔਰ ਉਹਨਾਂ ਦੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਵੀ ਸਨ, ਉਹਨਾਂ ਦੇ ਸਾਹਮਣੇ ਗੁਰੂ ਅਰਜਨ ਸਾਹਿਬ ਵੀ ਸਨ, ਔਰ ਹਰ ਸਿੱਖ ਦੇ ਸਾਹਮਣੇ ਜਿਹੜਾ ਇਹ ਸ਼ਹੀਦੀਆਂ ਦਾ ਸਫ਼ਰ ਉਸ ਲਾਹੌਰ ਦੇ ਵਿੱਚ ਡੇਰਾ ਸਾਹਿਬ ਦੇ ਮੁਕਾਮ ਤੋਂ ਜਿੱਥੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਪਾਣੀ ਵਿੱਚ ਉਬਾਲੇ ਜਾ ਰਹੇ ਨੇ, ਇਹ ਸਾਰਾ ਇਤਿਹਾਸ ਛਿਨਾਂ ਪਲਾਂ ਦੇ ਵਿੱਚ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਤੇ ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਇੱਕਦਮ ਬਾਅਦ ਉਹਨਾਂ ਹੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਾਹਿਬ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਭਾਈ ਬਿਧੀ ਚੰਦ ਔਰ ਦੂਜੇ ਉਸ ਨੂੰ ਗਲੀਆਂ ਦੇ ਵਿੱਚ ਘੜੀਸਦੇ ਨੇ ਔਰ ਉਸ ਤੋਂ ਜਿਹੜਾ ਉਹ ਟਕਾ ਉਹਨੂੰ ਉਹਦੇ ਤੋਂ ਮੰਗਵਾਉਂਦੇ ਨੇ ਔਰ ਫਾਈਨਲੀ ਉਹੀ ਪੜਪੁੰਜਾ ਜਿਹਨੂੰ ਸੱਦ ਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਪਵਿੱਤਰ ਸੀਸ ਤੇ ਰੇਤ ਪਵਾਈ ਸੀ, ਉਹੀ ਪੜਪੁੰਜਾ ਉਸ ਚੰਦੂ ਦੇ ਸਿਰ 'ਚ ਕੜਛਾ ਮਾਰ ਕੇ ਅੰਤ ਕਰਦਾ ਤੇ ਇਹ ਕਹਾਣੀ ਇਵੇਂ ਕੰਪਲੀਟ ਹੁੰਦੀ ਹੈ। ਉਹ ਸਿਰਫ ਅੱਧੀ ਸ਼ਹਾਦਤ ਦੀ ਕਹਾਣੀ ਨਹੀਂ ਹੈ, ਉਸ ਸ਼ਹਾਦਤ ਚੋਂ ਅਕਾਲ ਤਖਤ ਨਿਕਲਦਾ ਹੈ, ਬਿਲਕੁਲ ਉਸ ਸ਼ਹਾਦਤ ਚੋਂ ਮੀਰੀ ਪੀਰੀ ਦੀਆਂ ਤਲਵਾਰਾਂ ਨਿਕਲਦੀਆਂ ਨੇ ਔਰ ਉਸ ਸ਼ਹਾਦਤ ਚੋਂ ਫਿਰ ਸਿੱਖਾਂ ਦੇ ਅੰਦਰ ਜਾਗਿਆ ਰੋਹ ਜਿਹੜਾ ਉਸ ਚੰਦੂ ਨੂੰ ਉਹ ਹੀ ਜਿਹੜੀ ਹੈ ਸਜ਼ਾ ਦਿੰਦਾ ਜਿਸ ਦਾ ਉਹ ਹੱਕਦਾਰ ਸੀ। ਬਿਲਕੁਲ ਇਸ ਤਰ੍ਹਾਂ ਇਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਔਰ ਛੇਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਆਗਾਜ਼ ਇਹ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਦੂਸਰੇ ਪਾਸੇ ਜੇ 1704 ਦੇ ਵਿੱਚ ਸਰਹੰਦ ਦੀ ਖੂਨੀ ਕੰਧ ਸਿੱਖਾਂ ਦੇ ਅੰਦਰ ਉਕਰਦੀ ਹੈ
ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਪੰਜਾਬ ਵੱਲ 10ਵੇਂ ਪਾਤਸ਼ਾਹ ਤੋਰਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ, ਬਿਲਕੁਲ, ਔਰ ਉਸ ਨੂੰ ਕੋਈ ਵੱਡੀ ਫੌਜ ਦੇ ਕੇ ਨਹੀਂ ਤੋਰਿਆ ਗਿਆ। ਉਸ ਨੂੰ ਨਿਸ਼ਾਨ ਸਾਹਿਬ ਦਿੱਤਾ ਹੈ, ਨਗਾਰਾ ਦਿੱਤਾ ਹੈ, 5 ਤੀਰ ਬਖਸ਼ੇ ਨੇ, 5 ਸਿੱਖਾਂ ਦੀ ਕੌਂਸਲ ਹੈ ਜਿਨ੍ਹਾਂ ਦੀ ਅਗਵਾਈ 'ਚ ਤੁਰਨਾ, ਔਰ 20 ਸਿੱਖ ਨਾਲ ਰਵਾਨਾ ਹੁੰਦੇ ਨੇ। ਅੱਛਾ, ਹੁਣ ਜਿਹੜਾ ਜਵਾਬ ਹੈ ਸਰਹੰਦ ਦੀ ਕੰਧ ਦਾ, ਸਿਰਫ ਇਹੀ ਨਹੀਂ ਸੀ ਕਿ ਸਿੱਖ ਘਰਾਂ 'ਚ ਬੈਠੇ ਸਿਰਫ ਅਥਰੂ ਕੇਰ ਰਹੇ ਸੀ ਜਾਂ ਵੈਰਾਗ ਕਰ ਰਹੇ ਸੀ। ਜਿਉਂ ਹੀ ਬੰਦਾ ਸਿੰਘ ਬਹਾਦਰ ਦੱਖਣ ਤੋਂ, ਹਜ਼ੂਰ ਸਾਹਿਬ ਤੋਂ, ਨੰਦੇੜ ਤੋਂ ਪੰਜਾਬ ਵੱਲ ਮਾਰਚ ਕਰਦਾ ਹੈ ਔਰ ਸੋਨੀਪਤ ਦੇ ਨੇੜੇ ਆ ਕੇ ਉਹ ਆਪਣਾ ਝੰਡਾ ਗੱਡ ਦਿੰਦਾ ਹੈ, ਔਰ ਇਹ ਆਵਾਜ਼ ਜਿਹੜੀ ਹੈ ਬੰਦਾ ਸਿੰਘ ਬਹਾਦਰ ਦੀ ਔਰ 10ਵੇਂ ਪਾਤਸ਼ਾਹ ਦੇ ਹੁਕਮਨਾਮੇ ਮਾਝਾ, ਮਾਲਵਾ, ਦੁਆਬਾ ਇਲਾਕੇ ਦੀਆਂ ਸਿੱਖ ਸੰਗਤਾਂ ਤੱਕ ਪਹੁੰਚ ਜਾਂਦੇ ਨੇ ਕਿ ਬੰਦਾ ਸਿੰਘ ਬਹਾਦਰ ਨੂੰ ਅਸਾਂ ਪੰਥ ਦਾ ਜਥੇਦਾਰ ਕੀਤਾ ਹੈ। ਹਥਿਆਰ ਬਨ ਆਏ ਮਿਲੋ ਕਿ ਆਪਣੇ ਵੈਪਨਸ ਲਓ ਔਰ ਜੁਆਇਨ ਕਰੋ ਬੰਦਾ ਸਿੰਘ ਨੂੰ। ਔਰ ਜਿਉਂ ਹੀ ਇਹ ਆਵਾਜ਼ ਸਿੱਖਾਂ ਦੇ ਕੰਨਾਂ 'ਚ ਪੈਂਦੀ ਹੈ, ਉਹ ਹੁਕਮ ਗੁਰੂ ਦਾ ਪਹੁੰਚਦਾ ਹੈ ਔਰ ਖੇਤੀ ਕਰਨ ਵਾਲਾ ਸਿੱਖ ਆਪਣਾ ਹਲ ਲੈ ਕੇ ਲੋਹਾਰ ਦੇ ਕੋਲ ਜਾਂਦਾ ਹੈ, ਪਿੰਡ ਦੇ, ਕਹਿੰਦਾ ਇਸ ਨੂੰ ਢਾਲ ਕੇ ਤਲਵਾਰ ਬਣਾ ਦੇ। ਹਰ ਕਿਰਤੀ ਸਿੱਖ ਜਿਹਦੇ ਕੋਲ ਜੋ ਹੈ, ਕੋਈ ਡਾਂਗਾ, ਕੋਈ ਬਰਛੇ, ਕੋਈ ਗੰਡਾਸੇ ਜਾਂ ਦੂਜੇ, ਉਹ ਆਪਣੇ ਘਰਦਿਆਂ ਨੂੰ ਫਤਿਹ ਬੁਲਾਉਂਦਾ ਹੈ ਔਰ ਇਹ ਕਹਿੰਦਾ ਕਿ ਭਾਈ ਹੁਣ ਅਸੀਂ ਇਸ ਖੂਨੀ ਕੰਧ ਬਣਾਉਣ ਵਾਲਿਆਂ ਨੂੰ ਸਜ਼ਾ ਯਾਫਤਾ ਕਰਨਾ। ਔਰ ਕਿਵੇਂ ਬੰਦਾ ਸਿੰਘ ਬਹਾਦਰ ਦੇ ਨਾਲ ਫਿਰ ਖਾਲਸਾ ਆਏ, ਜਦੋਂ ਅਸੀਂ ਉਹਨਾਂ ਦੀਆਂ ਜਿੱਤਾਂ ਦਾ ਸਫ਼ਰ ਦੇਖਦੇ ਹਾਂ, ਔਰ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਕੋਈ ਸਰਹੰਦ ਦਾ ਨੂੰ ਮਾਰਨਾ ਕੋਈ ਛੋਟੀ ਗੱਲ ਨਹੀਂ ਸੀ, ਸਿੱਖ ਉਹਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਨੇ ਕਿ ਗੁਰੂ ਨੇ ਇਹ ਜੋ ਜ਼ੁਲਮ ਹੋਏ ਨੇ ਇਹ ਕਰਸਡ ਹੈ, ਇਹ ਹੁਣ ਵਰਥ ਡਿਸਟਰੋਇੰਗ ਹੈ। ਔਰ ਦਿੱਲੀ ਔਰ ਲਾਹੌਰ ਦੇ ਸ਼ਹਿਰ ਦੇ ਉਸ ਟਾਕਰੇ ਦਾ ਸਰਹੰਦ ਜਿਸ ਦਾ ਸੂਬੇਦਾਰ ਬਹੁਤ ਪਾਵਰਫੁਲ ਐਂਟੀਟੀ ਹੈ, ਔਰ ਕੱਲਾ ਇਹੀ ਨਹੀਂ, ਉਹਦੇ ਨਾਲ ਉਹੀ ਫੌਜ ਜਿਹੜੀ 10 ਲੱਖ ਦੀ ਜਿਹੜੀ ਹੈ ਚਮਕੌਰ, ਜਿਨ੍ਹਾਂ ਦੇ ਵਿੱਚ ਸੂਬਾ ਲਾਹੌਰ ਵੀ ਹੈ, ਸੂਬਾ ਕਸ਼ਮੀਰ ਵੀ ਹੈ, ਸੂਬਾ ਮੁਲਤਾਨ ਦੀਆਂ ਫੌਜਾਂ ਵੀ ਨੇ, ਦਿੱਲੀ ਦੀਆਂ ਵੀ ਨੇ, 22 ਧਾਰ ਦੇ ਪਹਾੜੀ ਰਾਜੇ ਵੀ ਨੇ, ਮੁਲਖਈਆ ਵੀ ਹੈ। ਔਰ ਉਹ ਸਰਹੰਦ ਜਿਹਦੀ ਫੌਜ ਟ੍ਰੇਨਡ, ਹਾਥੀ, ਉਹਨਾਂ ਦੇ ਆਪਣੇ ਤੋਪਖਾਨੇ, ਆਪਣੇ ਘੋੜੇ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਉਹ ਮਰ ਮਿਟਣ ਵਾਲੇ ਉਹਨਾਂ ਦੇ ਜੰਗਜੂ ਫੌਜੀ, ਤੇ ਇਧਰ ਬੰਦਾ ਸਿੰਘ ਬਹਾਦਰ ਜਿਹੜਾ ਉਹ ਕਿੰਨੇ ਸਿੱਖ ਲੈ ਕੇ ਉੱਥੋਂ ਇੱਥੇ ਉਹੀ ਸਧਾਰਨ ਸਿੱਖ ਪਿੰਡਾਂ 'ਚ ਖੇਤੀ ਕਰਨ ਵਾਲੇ, ਕਿਰਤ ਕਰਨ ਵਾਲੇ ਸਧਾਰਨ ਲੋਕ ਜਿਨ੍ਹਾਂ ਦੇ ਕੋਲ ਕੋਈ ਤੋਪਖਾਨਾ ਨਹੀਂ ਹੈ, ਬੇਸ਼ੱਕ ਰਾਹ 'ਚ ਜਿਹੜੀਆਂ ਥੋੜ੍ਹੀਆਂ ਬਹੁਤ ਜਿੱਤਾਂ ਦੇ ਥੱਲੇ ਕੋਈ, ਪਰ ਉਹਨਾਂ ਦੇ ਕੋਲ ਇਹ ਨਿਸ਼ਚੈ ਕਿ ਭਾਈ ਅਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ, ਅਸੀਂ ਜਿੱਤਣਾ ਔਰ ਇਹਨਾਂ ਨੂੰ ਅਸੀਂ ਮਾਫ ਨਹੀਂ ਕਰਨਾ ਹੈ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਵੇਂ 12 ਮਈ ਦਾ ਉਹ ਦਿਨ 1710 ਦਾ ਕਿ ਸਵੇਰੇ ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਸੂਰਜ ਡੁੱਬਣ ਤੱਕ ਮੁਗਲਿਆ ਸਾਮਰਾਜ ਦਾ ਸੂਰਜ ਵੀ ਉਸ ਸਰਹੰਦ ਦੀ ਡਿਫੀਟ ਦੇ ਨਾਲ ਉਸ ਦੇ ਅਸਤ ਹੋਣ ਦਾ ਸਮਾਂ ਦੱਸ ਦਿੱਤਾ ਜਾਂਦਾ ਹੈ। 800 ਸਾਲ ਦੀ ਹਿਸਟਰੀ ਉਸ ਖਿੱਤੇ ਦੇ ਵਿੱਚ ਬਦਲ ਜਾਂਦੀ ਹੈ ਔਰ ਉਸ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਧਾਰਨ ਉਹੀ ਕਿਰਤੀ ਸਿੱਖ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਤੇ ਗੁਰੂ ਤੋਂ ਆਪਾਂ ਕੁਰਬਾਨ ਕਰਨ ਦੀ ਭਾਵਨਾ ਹੈ, ਉਹ ਇਤਿਹਾਸ ਦਾ ਰੁਖ ਬਦਲ ਦਿੰਦੇ ਨੇ। ਵਜ਼ੀਰ ਖਾਂ ਮਾਰਿਆ ਜਾਂਦਾ ਹੈ, ਸੁੱਚਾ ਆਨੰਦ ਜਿਹੜਾ ਸੱਪਾਂ ਦੇ ਬੱਚੇ ਸੱਪ ਕਹਿੰਦਾ ਸੀ, ਉਹ ਸਰਹੰਦ ਤੋਂ ਭੱਜਣ ਦੀ ਤਿਆਰੀ 'ਚ ਸੀ, ਉਸ ਨੂੰ ਬੰਨ੍ਹ ਕੇ ਸਣੇ ਪਰਿਵਾਰ ਉਸ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਥਾਂ ਥਾਂ ਜਿਹੜਾ ਉਸ ਦਾ ਜਿਹੜੇ ਵੀ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਔਰ 14 ਮਈ 1710 ਨੂੰ ਉਸ ਖੂਨੀ ਕੰਧ ਵਾਲੇ ਮੁਕਾਮ ਤੇ ਉੱਥੇ ਹੀ ਜਿਸ ਥਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਉਹੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਹੈ, ਉੱਥੇ ਫਤਿਹ ਦਾ ਝੰਡਾ, ਫਤਿਹਗੜ੍ਹ ਉਹ ਥਾਂ ਬਣ ਜਾਂਦੀ ਹੈ ਔਰ ਉੱਥੋਂ ਜਿਹੜਾ ਹੈ ਉਹ ਸਿੱਖ ਰਾਜ ਦੀ ਸ਼ੁਰੂਆਤ ਹੁੰਦੀ ਹੈ। ਸੋ ਇਹ ਜਵਾਬ ਸੀ, ਕੱਲਾ ਇਹ ਨਹੀਂ ਸੀ ਕਿ ਬਈ ਸਰਹੰਦ ਦੀ ਕੰਧ ਜਾਂ ਉਹਦੇ ਜ਼ੁਲਮਾਂ ਦੀ ਕਹਾਣੀ ਕਹਿ ਕੇ ਸਿਰਫ ਤੇ ਸਿਰਫ ਜਿਹੜਾ ਉਹ ਵੈਰਾਗ ਕਰਨ ਦੀ ਗੱਲ ਸੀ। 6 ਸਾਲ ਦੇ ਵਿੱਚ ਜਸਟਿਸ ਲੈ ਲਿਆ ਗਿਆ ਸੀ। ਫਿਰ ਇੱਕ ਵੱਡੀ ਜਿਹੜੀ ਹੈ ਤੁਸੀਂ ਵੈਲੀ ਆਫ ਡੈਥ 'ਚੋਂ ਗੁਜ਼ਰਦੇ ਹੋ, ਕੀ ਹਾਲਾਤ ਬਣਦੇ ਨੇ, ਕਿਹਦੇ 'ਚੋਂ ਤੁਸੀਂ ਨਿਕਲਦੇ ਹੋ। ਮਿਸਲਾਂ ਦਾ ਪੀਰੀਅਡ ਵੀ ਆਉਂਦਾ ਹੈ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਇੱਕ ਸਦੀ ਅਸੀਂ ਵੈਲੀ ਆਫ ਡੈਥ 'ਚੋਂ ਗੁਜ਼ਰਦੇ ਹਾਂ। ਪਰ
ਇਹ ਕਨਸੈਪਟ ਕਿ ਵੀ ਅਸੀਂ ਹੁਣ ਇਹਨਾਂ ਦੇ ਜਿਹੜੀ ਹੈ ਜ਼ੇਰ ਨਹੀਂ ਹੈ, ਅਸੀਂ ਆਜ਼ਾਦ ਹੈ, ਅਸੀਂ ਆਜ਼ਾਦੀ ਦੇ ਲਈ ਖੜੇ ਹਾਂ, ਇਹ ਤਾਂ ਸੰਕਲਪ ਹੁੰਦੇ ਨੇ ਕੋਈ ਉਹਦੇ ਲਈ। ਹੁਣ ਜੇ ਕਹਿਣਾ ਹੋਏ ਸਭ ਤੋਂ ਸ਼ਾਰਟ ਏਰੀਏ ਦਾ ਰਾਜ ਹੈ, ਸ਼ਾਰਟ ਡਿਊਰੇਸ਼ਨ ਦਾ ਰਾਜ ਸਿੱਖਾਂ ਦਾ, ਤੇ ਉਹ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ। ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਤਰਨ ਤਾਰਨ ਦੀ ਚੁੰਗੀ ਦੇ ਉੱਤੇ ਉਹ ਲਾ ਲੈਂਦੇ ਨੇ ਔਰ ਕੇਸਰੀ ਰੰਗ ਦਾ ਇੱਕ ਝੰਡਾ ਬੰਨ੍ਹ ਦਿੰਦੇ ਨੇ ਝਾੜੀਆਂ ਦੇ ਨਾਲ, ਔਰ ਬਹਿ ਜਾਂਦੇ ਨੇ ਕਿ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ, ਆਓ ਟੈਕਸ ਦਿਓ, ਗੱਡੇ ਦਾ ਇੰਨਾ ਔਰ ਪੈਦਲ ਦਾ ਇੰਨਾ, ਉਹਨਾਂ ਨੇ ਵੀ ਰਾਜ ਕਾਇਮ ਕਰ ਲਿਆ। ਜੇ ਆ ਕੇ ਲਾਹੌਰ ਦੀ ਫੌਜ ਕਰਦੀ ਹੈ, ਪਿੱਠਾਂ ਨਾਲ ਪਿੱਠਾਂ ਜੋੜ ਕੇ ਉਹ ਜੂਝਦੇ ਨੇ, ਤੇ ਉਹ ਆਪਣੇ ਰਾਜ ਦੀ ਹਦੂਦ ਦੇ ਵਿੱਚ ਜੂਝਦੇ ਨੇ। ਇਹ ਵੀ ਰਾਜ ਹੈ। ਜੇ ਤੁਸੀਂ ਰਾਜ ਗਿਣਨਾ ਹੋਏਗਾ ਤੇ ਉਹ ਜਿਹੜਾ 48 ਘੰਟੇ ਜਾਂ 72 ਘੰਟੇ ਜਾਂ ਹਫ਼ਤਾ ਸਾਨੂੰ ਨਹੀਂ ਪਤਾ, ਕਿਉਂਕਿ ਕਿੰਨੀ ਦੇਰ ਉਹ ਟੈਕਸ ਉਗਰਾਉਂਦੇ ਰਹੇ ਕਹਿ ਕੇ ਕਿ ਖਾਲਸੇ ਦਾ ਰਾਜ ਕਾਇਮ ਹੋ ਗਿਆ, ਔਰ ਕਦੋਂ ਜਾ ਕੇ ਉਹਨਾਂ ਨੂੰ ਸ਼ਹੀਦੀ ਮਿਲਦੀ। ਹੁਣ ਉਹਨਾਂ ਦੋਨਾਂ ਨੇ ਵੀ ਉਸ ਸਪਿਰਿਟ ਨੂੰ ਤਾਂ ਕਾਇਮ ਰੱਖਿਆ ਸੀ ਕਿ ਭਾਈ ਖਾਲਸਾ ਰਾਜ ਕੀ ਹੈ। ਪਰ ਜਿਹੜਾ ਮਿਸਿੰਗ ਮੈਂ ਸਮਝਦਾ, ਮੈਂ ਇਸ ਲਈ ਕਿਹਾ ਵੀ ਜੇ ਅਸੀਂ ਦੇਖਣਾ ਹੋਏ ਕਿ ਸਾਰੀ 18ਵੀਂ ਸਦੀ 'ਚ ਸਰ ਕਪੂਰ ਸਿੰਘ ਹੋਰਾਂ ਨੇ ਜਦੋਂ ਫਿਗਰ ਦਿੱਤੀ ਕਿ 1699 'ਚ ਖਾਲਸਾ ਪੰਥ ਦੀ ਸਾਜਨਾ ਤੋਂ, ਜਦੋਂ ਕਿ 1699 ਤੋਂ 1704 ਤੱਕ 6 ਹਮਲੇ ਫੌਰਨ, ਕਿਉਂਕਿ ਜਦੋਂ ਖਾਲਸਾ ਬਣਦਾ ਹੈ ਬ੍ਰਾਹਮਣਵਾਦ ਦਾ ਵਰਣ ਆਸ਼ਰਮ ਟੁੱਟਦਾ ਹੈ, ਔਰ 22 ਤਾਰ ਦੇ ਪਹਾੜੀ ਰਾਜਿਆਂ ਨੇ 6 ਹਮਲੇ ਜਿਹਦੇ 'ਚ ਉਹਨਾਂ ਨੇ ਲਾਹੌਰ ਔਰ ਸਰਹੰਦ ਦੀਆਂ ਫੌਜਾਂ ਦੀ ਵੀ ਮਦਦ ਲਈ, ਉਹ ਅਨੰਦਪੁਰ 'ਤੇ ਕੀਤੇ ਜਾਂਦੇ ਨੇ। ਪਰ ਜੇ ਅਸੀਂ 1699 ਤੋਂ 1799 ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ 'ਤੇ ਕਾਬਜ਼ ਹੁੰਦੇ ਨੇ, 100 ਸਾਲ ਦਾ ਪੀਰੀਅਡ ਦੇਖੀਏ, ਤੇ ਸਰ ਕਪੂਰ ਸਿੰਘ ਨੇ ਫਿਗਰ ਦਿੱਤੀ ਹੈ ਕਿ ਇਸ 100 ਸਾਲ ਦੇ ਪੀਰੀਅਡ 'ਚ 2 ਲੱਖ ਦੇ ਕਰੀਬ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਹੋਏ ਨੇ ਉਹ ਸਾਰੇ 100 ਸਾਲ ਦੇ ਪੀਰੀਅਡ 'ਚ। ਹੁਣ ਅੱਜ ਦੇ ਇਹਨਾਂ 38 ਸਾਲਾਂ ਨਾਲ ਕੰਪੇਅਰ ਕਰੋ, ਜਿੰਨੇ ਸਿੱਖ 100 ਸਾਲ ਦੇ ਪੀਰੀਅਡ 'ਚ ਉਸ ਜ਼ਮਾਨੇ 'ਚ, ਜਦੋਂ ਕਿ ਕੋਈ ਦੁਨੀਆ 'ਚ ਯੂਨਾਈਟਿਡ ਨੇਸ਼ਨਸ ਵਰਗੀ ਕੋਈ ਬਾਡੀ ਨਹੀਂ ਸੀ, ਤਾਕਤ ਦੇ ਜ਼ੋਰ ਨਾਲ ਕੌਣ ਕਿਹਨੂੰ ਦੱਬ ਕੇ ਲੈ ਗਿਆ, ਕਿਸੇ ਨੇ ਮਜ਼ਹਬ ਦਾ ਨਾਮ ਵਰਤਿਆ, ਕਿਸੇ ਨੇ ਨਸਲ ਦਾ ਵਰਤਿਆ। ਤੇ ਹੁਣ ਅਸੀਂ ਇਹਨਾਂ 38 ਸਾਲਾਂ 'ਚ 2.5 ਲੱਖ ਤੋਂ ਜ਼ਿਆਦਾ, ਜੇ ਤੁਸੀਂ ਰਫਲੀ, ਮੈਂ ਬੇਸ਼ੱਕ ਕਈ ਵਾਰੀ 1.5 ਲੱਖ ਜਾਂ ਦੂਸਰਾ ਕੋਟ ਕਰਦਾ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਪੋਸਟ 47 ਨੂੰ ਅੰਦਾਜ਼ਾ ਲਾ ਲਓ, ਔਰ ਖ਼ਾਸ ਤੌਰ 'ਤੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਜੂਨ 84 ਪੰਜਾਬ ਦੇ ਪਿੰਡਾਂ 'ਚ, ਦੂਜਾ ਇਹਨਾਂ ਦਾ ਜਿਹਨੂੰ ਵੁੱਡ ਰੋਜ਼ ਕਿਹਾ ਉਹਨਾਂ ਨੇ, ਨਵੰਬਰ 84 ਦੀ ਸਿੱਖ ਨਸਲਕੁਸ਼ੀ 84 ਤੋਂ 94 95 ਤੱਕ। ਤੇ ਜੇ ਇਸ ਦੇ ਵਿੱਚ ਤੁਸੀਂ ਜਿਹੜੇ ਡਰੱਗਸ ਦੇ ਨਾਲ ਇਹਨਾਂ ਨੇ ਮਾਰੇ ਨੇ ਔਰ ਲਗਾਤਾਰਤਾ ਨਾਲ ਮਾਰ ਰਹੇ ਨੇ, ਰੋਜ਼ਾਨਾ 10 ਤੋਂ 15 ਡੈੱਡ ਬਾਡੀਜ਼ ਪੰਜਾਬ 'ਚ ਉੱਠਦੀਆਂ ਨੇ, ਜਿਹੜਾ ਇਹਨਾਂ ਨੇ ਸਬਸਟਾਂਸ ਅਬਿਊਜ਼ ਪੰਜਾਬ ਦੇ ਵਿੱਚ ਥੋਪਿਆ ਹੋਇਆ। ਤੇ ਫਿਰ ਉਦੋਂ ਤਾਂ ਸਾਨੂੰ ਇਹਨਾਂ 2 ਵਾਕਿਆਤ ਨੇ, ਸਰਸਾ ਦਾ ਕੰਢਾ ਔਰ ਚਮਕੌਰ ਦੀ ਗੜੀ ਔਰ ਸਰਹੰਦ ਦੀ ਕੰਧ, ਨੇ ਸਿੱਖਾਂ ਨੂੰ ਸੌਣ ਨਹੀਂ ਸੀ ਦਿੱਤਾ ਜਦੋਂ ਤੱਕ ਉਹਨਾਂ ਨੇ ਉਸ ਦਾ ਰਿਵੈਂਜ ਨਹੀਂ ਲਿਆ। ਤੇ ਕੀ ਕਾਰਨ ਹੈ ਕਿ ਇਹਨਾਂ 38 ਸਾਲਾਂ ਦੇ ਵਿੱਚ ਸਾਨੂੰ ਭੁੱਲ ਗਿਆ ਕਿ ਭਾਈ ਅਸੀਂ ਜਿਹੜਾ ਹੈ ਉਹ ਇਨਸਾਫ ਲੈਣਾ। ਇਨਸਾਫ ਇਹ ਤਾਂ ਨਹੀਂ ਹੈ ਵੀ ਤੁਸੀਂ ਮੈਮੋਰੈਂਡਮ DC ਨੂੰ ਦੇ ਆਏ ਜਾਂ ਮੈਮੋਰੈਂਡਮ ਹੋਮ ਮਿਨਿਸਟਰੀ ਨੂੰ ਦੇ ਆਏ ਜਾਂ ਜਾ ਕੇ ਗਵਰਨਰ ਨੂੰ ਦੇ ਆਏ ਜੀ ਕਿ ਅਸੀਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਔਰ ਦੂਸਰਾ ਅਸੀਂ ਮੰਗਾ ਕਰ ਰਹੇ ਹਾਂ। ਉਹ ਜਿਹੜੀ ਡਿਟਰਮੀਨੇਸ਼ਨ, ਕਿਉਂਕਿ ਇਹ ਗੱਲ ਕਰਨ ਨੂੰ ਇੱਕ ਵੱਡਾ ਤਬਕਾ, ਤੇ ਇਹ ਨਹੀਂ ਹੈ ਵੀ ਪੰਜਾਬ ਦੇ ਲੋਕ ਸਿੱਖ ਕੌਮ ਦੇ ਵਿੱਚ ਗੱਲ ਤਾਂ ਅਲਟੀਮੇਟਲੀ ਇਹ ਹੁੰਦੀ ਹੈ ਵੀ ਮੈਂ, ਔਰ ਜਿਵੇਂ ਇੱਕ ਸਿਆਣੇ ਸੱਜਣ ਨੇ ਕਿਹਾ, ਇੱਥੇ ਆਏ ਬੜੀ ਉੱਥੋਂ ਦੇਰ ਬਾਅਦ, ਤੇ ਉਹ ਕਹਿਣ ਲੱਗੇ ਜੀ ਉਹ ਲੋਕ ਕੀ ਕਰਨ, ਉਹਨਾਂ ਤੱਕ ਗੱਲ ਪਹੁੰਚਦੀ ਨਹੀਂ ਹੈ, ਉਹਨਾਂ ਨੂੰ ਜੋ ਦੱਸਿਆ ਜਾਂਦਾ ਹੈ, ਜਿਸ ਕਿਸਮ ਦਾ ਪ੍ਰਚਾਰ ਹੁੰਦਾ ਹੈ, ਉਹ ਜਿਹਾ ਹੀ ਉਹ ਕਰਦੇ ਨੇ। ਸੋ ਹੁਣ ਇਹ ਇਕੱਠ ਮੌਕੇ ਹੁੰਦੇ ਨੇ, ਕੀ ਕਰ ਲੈਣਗੇ? ਬਿਲਕੁਲ, ਜੇ ਇਹੀ ਸਾਡੀ ਸ਼੍ਰੇਣੀ ਜਿਹੜੀ ਹੈ ਉਹ ਖੁੱਲ੍ਹ ਉਹ ਇਤਿਹਾਸ ਨੂੰ ਜ਼ਰੂਰ ਸੁਣਾਓ, ਸਾਡੀ ਮੋਟੀਵੇਸ਼ਨ ਹੈ, ਸਾਡੀ ਅਰਦਾਸ ਦਾ ਹਿੱਸਾ ਹੈ, ਸਾਡੀਆਂ ਜੜ੍ਹਾਂ ਨੇ। ਪਰ ਉਸ ਦਾ ਤੁਸੀਂ ਜੇ ਪ੍ਰੈਜ਼ੈਂਟ ਕੌਨਟੈਕਸਟ ਗੱਲ ਨਹੀਂ ਕਰਦੇ, ਜੇ ਬੇਸ਼ੱਕ ਜੇ ਭਾਈ ਗਜਿੰਦਰ ਸਿੰਘ ਆਪਣੀ ਉਹ ਥਰਸਟ ਦਿਖਾਉਂਦੇ ਨੇ ਕਿ ਭਾਈ ਉਸ ਧਰਤੀ ਨੂੰ ਨਮਸਕਾਰ ਕਰਨ ਦਾ, ਪਰ ਨਾਲ ਦੀ ਨਾਲ ਯਾਦ ਦਹਾਨੀ ਇਹੀ ਹੈ ਕਿ ਭਾਈ ਸਰਹੰਦ ਕੀ, ਚਮਕੌਰ ਕੀ, ਉਹ ਦੌਰ ਕੀ, ਇਹ ਦੌਰ ਕੀ, ਕਿ ਅੱਜ ਦਾ ਜਿਹੜਾ ਦੌਰ ਹੈ ਉਹ ਵੀ ਸਰਹੰਦ ਦੇ ਦੌਰ ਵਾਂਗ, ਉਹ ਜ਼ੁਲਮਾਂ ਦੇ ਦੌਰ ਵਾਂਗ ਹੈ। ਅਸਾਂ ਭਾਜੀ ਉਤਾਰੀ ਹੈ, ਅਸਾਂ ਕਿਸਮਤ, ਹੁਣ ਤਾਂ ਭਾਜੀ ਠੀਕ ਹੈ, ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ, ਔਰ ਹੁਣ ਤੱਕ ਭਾਈ ਜਗਤਾਰ ਸਿੰਘ ਹਵਾਰਾ ਤੱਕ
ਉਸ ਨੂੰ ਅਸੀਂ ਫਖਰ ਦੇ ਨਾਲ ਕੋਟ ਕਰਦੇ ਹਾਂ, ਪਰ ਅਸੀਂ ਕਿੱਥੇ ਹਾਂ? ਬਿਲਕੁਲ ਜਿਹੜੇ ਸਾਡੇ ਫਰਜ਼ ਨੇ ਕੌਮ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਜਿਹੜੀ ਗੱਲ ਸੰਤ ਭਿੰਡਰਾਂ ਵਾਲੇ ਜਦੋਂ ਇਹ ਕਹਿੰਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਹੁਣ ਇੱਕ ਪਾਸੇ ਅਸੀਂ ਉਸੇ ਹੀ ਵਰਤਾਂਤ ਨੂੰ ਬੜੇ ਅੰਦਾਜ਼ ਦੇ ਵਿੱਚ ਸੁਣਾਉਂਦੇ ਹਾਂ ਕਿ ਜੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਮੇਰੇ ਪੁੱਤਰ ਜਾਣਗੇ ਜੰਗ ਦੇ ਮੈਦਾਨ 'ਚ, ਤੇ ਸਿੱਖਾਂ ਨੇ ਕਿਹਾ ਕਿ ਜੀ ਨਹੀਂ, ਤੁਸੀਂ ਨਿਕਲੋ ਇਹਨਾਂ ਨੂੰ ਲੈ ਕੇ। ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜਾ ਹੈ ਉਹ ਸਿੱਖ ਨਹੀਂ ਪਿਆਰੇ ਨੇ ਜਿੰਨੇ ਮੇਰੇ ਪੁੱਤਰ ਮੈਨੂੰ ਪਿਆਰੇ ਨੇ। ਮੈਂ ਜਿਹੜਾ ਹੁਣ ਜੇ ਉਹੀ ਸਿੱਖ ਗੁਰੂ ਨੂੰ ਪਿਆਰੇ ਨੇ ਤੇ ਫਿਰ ਇਹ ਜਿਹੜੇ 1.5 ਲੱਖ ਤੋਂ 2.5 ਲੱਖ ਤੱਕ ਦੀ ਜੇ ਅਸੀਂ ਫਿਗਰ ਕਹਿਣੀ ਹੋਏ, ਇਹਨਾਂ 38 ਸਾਲਾਂ 'ਚ ਉਹ ਗੁਰੂ ਕੇ ਸਪੁੱਤਰ ਸਪੁੱਤਰੀਆਂ ਨਹੀਂ ਸੀ। ਤੇ ਜੇ ਅਸੀਂ ਉਦੋਂ ਇਸ ਗੱਲ ਦੇ ਉੱਤੇ ਡਿਟਰਮਿੰਡ ਸੀ ਕਿ ਭਾਈ ਸਾਡੇ ਸਿੱਖਾਂ ਦਾ ਖੂਨ ਡੁੱਲਿਆ ਔਰ ਅਸੀਂ ਜ਼ਾਲਮਾਂ ਨੂੰ ਸਜ਼ਾ ਵੀ ਦੇਣੀ ਹੈ, ਔਰ ਉਸ ਦਾ ਜਿਹੜਾ ਨਤੀਜਾ ਜਵਾਬ ਵੀ ਇਹੀ ਸੀ। ਜੇ ਅੱਲਾ ਯਾਰ ਖਾਂ ਯੋਗੀ ਨੂੰ 20ਵੀਂ ਸਦੀ ਦੀ ਬਿਗਨਿੰਗ 'ਚ ਇਸ ਗੱਲ ਦੀ ਸਮਝ ਸੀ ਕਿ ਭਾਈ ਅਸੀਂ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਸ਼ਹੀਦੀਆਂ ਦਾ ਮਤਲਬ ਸਲਤਨਤ ਦਾ ਪੌਦਾ, ਔਰ 6 ਸਾਲ ਦੇ ਵਿੱਚ ਉਹ ਪੌਦਾ ਜਿਹੜਾ ਉਹ ਜ਼ਮੀਨ ਤੋਂ ਬਾਹਰ ਆ ਜਾਂਦਾ ਹੈ। ਤੇ ਅੱਜ 38 ਸਾਲਾਂ ਬਾਅਦ ਵੀ ਅਸੀਂ ਕਿਉਂ ਜਿਹੜਾ ਉੱਥੇ ਕੀ ਬੈਠੇ ਹੋਏ ਹਾਂ ਕਿ ਅਸੀਂ ਪਾਸਟ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਰੱਖਣਾ ਚਾਹੁੰਦੇ, ਕਰੰਟ ਦੇ ਚੈਲੰਜਸ ਨੂੰ ਫੇਸ ਕਰਨ ਨੂੰ ਤਿਆਰ ਨਹੀਂ ਹੈ। ਮੈਂ ਸਮਝਦਾ ਵੀ ਜਦੋਂ ਤੱਕ ਸਾਡੇ ਕੌਮ ਦੇ ਇੱਕ ਵੱਡੇ ਹਿੱਸੇ ਨੂੰ ਇਸ ਗੱਲ ਦੀ ਸਮਝ ਨਹੀਂ ਆਏਗੀ ਕਿ ਮਤ ਸਮਝੋ ਕਿ ਭਾਈ ਇਹ ਮਰਨ ਵਾਲੇ, ਸ਼ਹੀਦ ਹੋਣ ਵਾਲੇ ਉਹ ਹੋਰ ਸਨ, ਤੁਹਾਡਾ ਤੁਸੀਂ ਸੇਫ ਹੋ, ਇਵੇਂ ਨਹੀਂ ਹੈ। ਇਹ ਜਦੋਂ ਜ਼ੁਲਮ ਦੀ ਚੱਕੀ ਚੱਲਦੀ ਹੈ ਤੇ ਉਸ ਦੇ ਵਿੱਚ ਸੂਨਰ ਔਰ ਲੇਟਰ ਹਰ ਕੋਈ ਜਿਹੜਾ ਪੀਸਿਆ ਜਾਂਦਾ, ਔਰ ਸਾਡਾ ਵਾਹ ਉਹਨਾਂ ਦੇ ਨਾਲ ਹੈ ਜਿਹੜੇ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ, ਔਰ ਇਸ ਸਾਰੇ ਦੇ ਬਾਵਜੂਦ ਇਹਨਾਂ ਦੇ ਮੂੰਹ 'ਚ ਰਾਮ ਰਾਮ ਤੇ ਬਗਲ 'ਚ ਛੁਰੀ ਹੈ। ਸੋ ਇਸ ਚੈਲੰਜ ਨੂੰ ਅਸੀਂ ਇਹ ਦੇਖੀਏ ਕਿ ਭਾਈ ਅਸੀਂ ਅੱਜ ਦੇ ਦੌਰ ਦੇ ਵਿੱਚ ਗੁਲਾਮੀ ਦੇ ਸੰਗਲ ਕੱਟ ਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਲਈ ਅਸੀਂ ਕੀ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।